ਮੋਦੀ ਗੋ ਬੈਕ ਦੇ ਨਾਰੇ ਲਾ ਰਹੇ ਨੇ। ਮੁਰਦਾਬਾਦ ਮੁਰਦਾਬਾਦ। शहर के बाहर साढ़े हज़ारों की गिनती के जोड़े किसान आ प्रशासन ने अलग-अलग जगह रोक के सानू परेशान किया जा रहा। साडी गिनती बहुत ज़्यादा सी, जगह जगह गड्डियां साडियां रोक लईयां गईयां, पर असीं अपनी जान ते खेड के जिੱਥੋਂ तक हो सकिया असीं पहुंचे हाँ। ਧਰਨੇ ਵਾਲੇ ਸਥਾਨ ਤੋਂ ਲਿਜਾਇਆ ਜਾ ਰਿਹਾ ਹੈ ਤਾਂ ਇਹ ਕਿਸਾਨ ਦੇਖ ਸਕਦੇ ਹੋ ਕਿ ਕਿਸਾਨਾਂ ਨੂੰ ਜਿਹੜਾ ਇਸ ਮੌਕੇ ਤੋਂ ਲਿਜਾਇਆ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਕਿਸਮ ਦਾ ਇਹਨਾਂ ਵੱਲੋਂ ਵਿਰੋਧ ਨਾ ਕੀਤਾ ਜਾ ਸਕੇ। ਦੇ ਵਿੱਚ ਕਿਸਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਨ ਵਾਸਤੇ ਪਹੁੰਚੇ ਸੀ ਤਾਂ ਕਿਸਾਨਾਂ ਨੂੰ ਜਿਹੜਾ ਇੱਥੋਂ ਲਿਜਾਇਆ ਜਾ ਰਿਹਾ ਹੈ ਤੇ ਲਗਾਤਾਰ ਭਾਜੀ ਦੇਖੋ ਧੱਕੇ ਨਾਲ ਪੁਲਿਸ ਨੇ ਗ੍ਰਿਫਤਾਰ ਕੀਤਾ, ਪਰ ਅਸੀਂ ਖੁਸ਼ੀ ਜ਼ਾਹਰ ਕਰਦੇ ਹਾਂ, ਅਸੀਂ ਵਿਰੋਧ ਪ੍ਰਦਰਸ਼ਨ ਜਤਾਉਣ ਵਿੱਚ ਕਾਮਯਾਬ ਹੋਏ ਹਾਂ। ਜੇ ਅਸੀਂ ਮੋਦੀ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਜੇ ਦਿੱਲੀ 'ਚ ਅਸੀਂ ਨਹੀਂ ਜਾ ਸਕਦੇ, ਪੰਜਾਬ ਵਾਲੇ ਜਾ ਸਕਦੇ, ਅਸੀਂ ਤੇਰਾ ਇੱਥੇ ਡਟ ਕੇ ਵਿਰੋਧ ਕਰਾਂਗੇ। ਦੇ ਵਿੱਚ ਉਹ ਕਹਿੰਦੇ ਵੀ ਇਹ ਕਿਸਾਨ ਨਹੀਂ ਗੇ, ਇਹ ਤਾਂ ਨਕਲੀ ਨੇ। ਜਿਹੜਾ ਅਸਲੀ ਕਿਸਾਨ ਆ ਉਹ ਤਾਂ ਆਪਣੀ ਫਸਲ ਸਾਂਭਣ 'ਚ ਲੱਗਾ ਹੋਇਆ, ਹੁਣ ਅਗਲੀ ਫਸਲ ਬੀਜਣ 'ਚ ਲੱਗਾ ਹੋਇਆ। ਉਹਨਾਂ ਨੂੰ ਕੀ ਕਹੋਗੇ? ਫਸਲਾਂ ਬੀਜਣ ਜੋਗੇ ਸਾਨੂੰ ਛੱਡਣਗੇ ਤਾਂ ਅਸੀਂ ਬੀਜਾਂਗੇ ਜੀ। ਹਰੇਕ ਬੰਦੇ ਦੀ ਆਮਦਨ ਦੁੱਗਣੀ ਹੋ ਗਈ ਹੈ। ਸਾਨੂੰ ਸਾਹਮਣੇ ਆ ਕੇ ਦੱਸਣ ਤਾਂ ਸਹੀ ਕਿਹੜੀ ਚੀਜ਼ ਦੀ ਆਮਦਨ ਦੁੱਗਣੀ ਹੋਈ ਆ। ਜੇ ਸਾਡਾ 1 ਕੁਆਂਟਲ ਦਾ ਫਸਲ ਦਾ 100 ਰੁਪਇਆ ਵਧਾਇਆ ਨਾ, ਉਹਦੇ ਪਿੱਛੇ ਖਾਦ ਹੋਈ ਨਹੀਂ ਜਿਹੜੀ ਆ 2000 ਰੁਪਇਆ ਕੁਆਂਟਲ ਪਿੱਛੇ ਵਧਾਈ ਆ। ਕੋਈ ਨੇ ਪੰਜਾਬੀ ਨੌਜਵਾਨ ਜਾਂ ਪੰਜਾਬੀ ਜਿਹੜੇ ਪੱਗਾਂ ਬੰਨ੍ਹ ਕੇ ਆਏ ਹੋਏ ਨੇ ਉਹਨਾਂ ਨੂੰ ਕੀ ਕਹੋਗੇ? ਜਿੱਦਾਂ ਉਹ ਸਾਨੂੰ ਕਹਿ ਰਹੇ ਡੁਪਲੀਕੇਟ ਆ, ਅਸੀਂ ਇਹ ਕਹਿ ਰਹੇ ਕਿ ਉਹਨਾਂ ਨੂੰ ਡੁਪਲੀਕੇਟ ਬਣਾ ਕੇ ਨਾ ਲਿਆਂਦਾ ਆ, ਦਿਹਾੜੀਦਾਰ ਇਕੱਠੇ ਕੀਤੇ ਆ। ਤੁਸੀਂ ਜਾ ਕੇ ਉੱਥੇ ਦੇਖੋ ਕਿ ਆਮ ਜਿਹੜੇ ਦਿਹਾੜੀ ਦੇ ਕੇ ਬੰਦੇ ਇਹਨਾਂ ਨੇ ਇਕੱਠੇ ਕਰਕੇ ਤਾਂ ਬੱਸਾਂ ਭਰ ਕੇ ਲੈ ਕੇ ਆਏ ਆ, ਜਿਹੜੇ ਪਿੰਡਾਂ 'ਚੋਂ ਇਕੱਠੇ ਕੀਤੇ। ਪ੍ਰਧਾਨ ਮੰਤਰੀ ਮੋਦੀ ਜਲੰਧਰ ਪਹੁੰਚਿਆ ਹੋਇਆ, ਪਰ ਉਹਦਾ ਦਾ ਵਿਰੋਧ ਕਰਨ ਦੇ ਲਈ ਇੱਥੇ ਕਿਸਾਨ ਵੀ ਪਹੁੰਚੇ ਹੋਏ ਸੀ। ਕਿਸਾਨਾਂ ਵੱਲੋਂ ਅੱਗੇ ਕੂਚ ਕੀਤੀ ਜਾ ਰਹੀ ਹੈ। ਬੇਸ਼ੱਕ ਗਿਣਤੀ ਘੱਟ ਹੈ ਪਰ ਅੱਗੇ ਵਧ ਰਹੇ ਨੇ ਕਿਸਾਨ। ਤੁਸੀਂ ਦੇਖ ਸਕਦੇ ਹੋ ਕਿਸਾਨ ਅੱਗੇ ਵਧਦੇ ਹੋਏ ਨਜ਼ਰ ਆ ਰਹੇ ਨੇ। ਨਰਿੰਦਰ ਮੋਦੀ ਹਾਏ ਹਾਏ ਦੇ ਨਾਰੇ ਲੱਗ ਰਹੇ ਨੇ ਅੱਗੇ ਹੋ ਗਿਆ। ਸੋ ਦੇਖ ਸਕਦੇ ਹੋ ਕਿਸਾਨ ਅੱਗੇ ਵਧ ਰਹੇ ਨੇ। ਸੋ ਤਸਵੀਰਾਂ ਦੇਖ ਰਹੇ ਹੋ ਤੁਸੀਂ ਇਸ ਸਮੇਂ। ਨਰਿੰਦਰ ਮੋਦੀ ਗੋ ਬੈਕ ਦੇ ਨਾਰੇ ਲਾ ਰਹੇ ਨੇ। ਮੁਰਦਾਬਾਦ ਮੁਰਦਾਬਾਦ। ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਨਰਿੰਦਰ ਮੋਦੀ ਆਇਆ ਹੋਇਆ ਇੱਥੇ, ਤੁਸੀਂ ਵਿਰੋਧ ਕਰਨ ਲਈ ਪਹੁੰਚੇ ਹੋ, ਬੇਸ਼ੱਕ ਗਿਣਤੀ ਘੱਟ ਹੈ। ਦੇਖੋ ਜੀ, ਇਹਨਾਂ ਨੇ ਸਾਡੇ ਸਾਥੀਆਂ ਨੂੰ ਪਿੱਛੇ ਨਾਕੇ ਲਾ ਕੇ ਰੋਕ ਲਿਆ ਹੈਗਾ ਆ। ਦੱਸੋ ਜਰਾ ਪ੍ਰਧਾਨ ਜੀ। ਜੋ ਸਾਡੀ ਐਸਕੇਐਮ ਦੀ ਕਾਲ ਆ, ਨਰਿੰਦਰ ਮੋਦੀ ਨੇ ਜੋ ਸਾਡੇ ਨਾਲ ਵਾਅਦਾ ਕਰਕੇ ਵਾਅਦਾ ਖਿਲਾਫੀ ਕੀਤੀ ਆ, ਕਿਸਾਨਾਂ ਤੇ ਸਿੱਧੀਆਂ ਗੋਲੀਆਂ ਚਲਾਈਆਂ, ਉਹ ਸਵਾਲਾਂ ਦੇ ਜਵਾਬ ਲੈਣ ਅਸੀਂ ਜਿਹੜਾ ਅੱਜ ਇੱਥੇ ਆਏ ਆ ਤੇ ਅਸੀਂ ਉਹ ਜਿਹੜਾ ਆਪਣਾ ਜਾ ਕੇ ਉਹਨਾਂ ਤੋਂ ਸਵਾਲਾਂ। ਗਿਣਤੀ ਬਹੁਤ ਘੱਟ ਹੈ ਤੁਹਾਡੀ। ਗਿਣਤੀ ਸਾਡੇ ਸ਼ਹਿਰ ਦੇ ਆਲੇ ਦੁਆਲੇ ਦੇਖੋ, ਪੁਲਿਸ ਨੇ ਪਹਿਲਾਂ ਸਾਨੂੰ ਜਗ੍ਹਾ ਦੇਣ ਲਈ ਅਸੀਂ ਕਹਿੰਦੇ ਸੀ ਅਸੀਂ ਇੱਕ ਜਗ੍ਹਾ ਪ੍ਰੋਟੈਸਟ ਕਰਨਾ, ਪਰ ਸਾਨੂੰ ਜਗ੍ਹਾ ਜਗ੍ਹਾ ਨਾਕੇ ਲਾ ਕੇ ਅਸੀਂ ਘੱਟੋ ਘੱਟ 8-9 ਜ਼ਬਰਦਸਤ ਨਾਕੇ ਤੋੜ ਕੇ ਬੜੀ ਮੁਸ਼ਕਲ ਦੇ ਨਾਲ ਇੱਥੇ ਪਹੁੰਚੇ ਹਾਂ। ਸ਼ਹਿਰ ਦੇ ਬਾਹਰ ਸਾਡੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਆ ਪ੍ਰਸ਼ਾਸਨ ਨੇ ਅਲੱਗ-ਅਲੱਗ ਜਗ੍ਹਾ ਰੋਕ ਕੇ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ। ਤੇ ਹੁਣ ਇੱਥੋਂ ਅੱਗੇ ਵੀ ਵਧਣਾ? ਬਿਲਕੁਲ ਜੀ, ਅਸੀਂ ਵਧਾਂਗੇ। ਸੋ ਦੇਖ ਸਕਦੇ ਹੋ ਇੱਥੇ ਤਸਵੀਰਾਂ ਤੁਹਾਨੂੰ ਬਿਲਕੁਲ ਲਾਈਵ ਦਿਖਾ ਰਹੇ ਹਾਂ। ਕਿਸਾਨਾਂ ਨੂੰ ਹੁਣ ਬੇਸ਼ੱਕ ਗਿਣਤੀ ਘੱਟ ਹੈ, ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਪਿੱਛੇ ਹੀ ਵੱਡੀ ਗਿਣਤੀ 'ਚ ਅਸੀਂ ਮੌਜੂਦ ਸੀ, ਸਾਨੂੰ ਰੋਕ ਲਿਆ ਗਿਆ ਹੈ ਤੇ ਹੁਣ ਇੱਥੇ ਪੁਲਿਸ ਦੀ ਬੈਰੀਕੇਡਿੰਗ ਦੇ ਨਾਲ ਹੀ ਇਹ ਕਿਸਾਨ ਸਾਹਮਣੇ ਡਟ ਗਏ ਨੇ, ਖੜੇ ਹੋਏ ਨੇ। ਸੋ ਭਾਈ ਸਾਹਿਬ ਦੇ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਭਾਈ ਸਾਹਿਬ ਸਤਿ ਸ਼੍ਰੀ ਅਕਾਲ। ਤੁਸੀਂ ਗਿਣਤੀ ਬੜੀ ਘੱਟ ਹੈ ਤੁਹਾਡੀ, ਮੋਦੀ ਸਾਹਿਬ ਦਾ ਤੁਸੀਂ ਵਿਰੋਧ ਕਰਨ ਆਏ ਹੋ ਤੇ ਇੱਥੇ ਤਾਂ ਹਜ਼ਾਰਾਂ ਦੀ ਗਿਣਤੀ 'ਚ ਪੁਲਿਸ ਫੋਰਸ ਹੈ। ਦੇਖੋ ਜੀ, ਸਾਡੇ ਨਾਲ ਅੱਜ ਇਹੋ ਜਿਹਾ ਵਿਹਾਰ ਕੀਤਾ ਜਾ ਰਿਹਾ ਜਿੱਦਾਂ ਅਸੀਂ ਕਿਸੇ ਦੂਜੀ ਸਟੇਟ ਦੇ ਵਸਿੰਦੇ ਆ ਜਾਂ ਕਿਸੇ ਦੁਸ਼ਮਣ ਸਮਝ ਲਓ ਵੀ ਦੇਸ਼ ਦੇ ਵਸਿੰਦੇ ਆ। ਸਾਡੀ ਗਿਣਤੀ ਬਹੁਤ ਜ਼ਿਆਦਾ ਸੀ, ਜਗ੍ਹਾ ਜਗ੍ਹਾ ਗੱਡੀਆਂ ਸਾਡੀਆਂ ਰੋਕ ਲਈਆਂ ਗਈਆਂ, ਪਰ ਅਸੀਂ ਆਪਣੀ ਜਾਨ ਤੇ ਖੇਡ ਕੇ ਜਿੱਥੋਂ ਤੱਕ ਹੋ ਸਕਿਆ ਅਸੀਂ ਪਹੁੰਚੇ ਹਾਂ। ਅਸੀਂ ਮੋਦੀ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਜੇ ਦਿੱਲੀ 'ਚ ਅਸੀਂ ਨਹੀਂ ਜਾ ਸਕਦੇ, ਪੰਜਾਬ ਵਾਲੇ ਜਾ ਸਕਦੇ, ਅਸੀਂ ਤੇਰਾ ਇੱਥੇ ਡਟ ਕੇ ਵਿਰੋਧ ਕਰਾਂਗੇ। ਔਰ ਜਿੰਨੀ ਸਾਡੀ ਆਮ ਪਬਲਿਕ ਆ ਉਹਨਾਂ ਨੂੰ ਵੀ ਅਸੀਂ ਇਹ ਗੱਲ ਦੱਸਣੀ ਚਾਹੁੰਦੇ, ਅਪੀਲ ਕਰਨੀ ਚਾਹੁੰਦੇ ਹਾਂ ਕਿ ਜੇ ਹੁਣ ਨਾ ਹੋਸ਼ ਕੀਤੀ ਤਾਂ ਫਿਰ ਕਦੀ ਵੀ ਹੋਸ਼ ਕਰਨ ਜੋਗੇ ਬਚਾਂਗੇ ਨਹੀਂ। ਠੀਕ ਹੈ, ਅਸੀਂ ਉੱਥੇ ਗੱਲ ਕੀਤੀ ਹੈ, ਜਿਹੜੇ ਲੋਕ ਆਏ ਹੋਏ ਨੇ ਰੈਲੀ ਦੇ ਵਿੱਚ, ਉਹ ਕਹਿੰਦੇ ਵੀ ਇਹ ਕਿਸਾਨ ਨਹੀਂ ਗੇ, ਇਹ ਤਾਂ ਨਕਲੀ ਨੇ। ਜਿਹੜਾ ਅਸਲੀ ਕਿਸਾਨ ਆ ਉਹ ਤਾਂ ਆਪਣੀ ਫਸਲ ਸਾਂਭਣ 'ਚ ਲੱਗਾ ਹੋਇਆ, ਹੁਣ ਅਗਲੀ ਫਸਲ ਬੀਜਣ 'ਚ ਲੱਗਾ ਹੋਇਆ। ਉਹਨਾਂ ਨੂੰ ਕੀ ਕਹੋਗੇ? ਫਸਲਾਂ ਬੀਜਣ ਜੋਗੇ ਸਾਨੂੰ ਛੱਡਣਗੇ ਤਾਂ ਅਸੀਂ ਬੀਜਾਂਗੇ ਜੀ। ਪਿਛਲੀਆਂ ਫਸਲਾਂ ਸਾਡੀਆਂ ਰੁਲ ਗਈਆਂ, ਮੁਆਵਜ਼ਾ ਸਾਨੂੰ ਕਿਸੇ ਨੇ ਅੱਜ ਤੱਕ ਦਿੱਤਾ ਨਹੀਂ। ਸਾਡੇ ਨਾਲ ਵਾਅਦੇ ਵੱਡੇ ਵੱਡੇ ਕਰਦੇ ਆ, ਵਾਅਦਾ ਪੂਰਾ ਕੋਈ ਨਹੀਂ ਹੁੰਦਾ।
ਉੱਥੇ ਵੀ ਬੈਠ ਕੇ ਮੋਦੀ ਨੇ ਕਿਹਾ ਸੀ ਵੀ ਮੈਂ MSP ਦੇਵਾਂਗਾ ਜਾਂ ਫਸਲਾਂ ਸਹੀ ਰੇਟ ਤੇ ਹੋਣਗੀਆਂ ਜਾਂ ਕਿਸਾਨਾਂ ਦੀ ਜਿਹੜੀ ਆ ਆਮਦਨ ਦੁੱਗਣੀ ਕਰਾਂਗਾ। ਦੱਸੇ ਸਾਨੂੰ ਆ ਕੇ ਸਾਹਮਣੇ ਕਿਹੜੀ ਦੁੱਗਣੀ ਕੀਤੀ ਆ? ਇਹ ਸਿਰਫ ਇੱਕ ਜੁਮਲੇਬਾਜੀ। ਅਮਿਤ ਸ਼ਾਹ ਤਾਂ ਖੁਦ ਕਹਿੰਦਾ ਇਹਦੇ ਇਲੈਕਸ਼ਨ ਦੇ ਜੁਮਲੇ ਆ। ਅਸੀਂ ਬਹੁਤ ਸਾਰੇ ਲੋਕਾਂ ਨੇ ਇਹ ਵੀ ਗੱਲਾਂ ਕੀਤੀਆਂ ਨੇ। ਅਸੀਂ ਉਹਨਾਂ ਨੂੰ ਇਹ ਵੀ ਪੁੱਛਿਆ ਕਿ ਮਹਿੰਗਾਈ ਤਾਂ ਦੁੱਗਣੀ ਤਿੱਗਣੀ ਹੋ ਗਈ, ਤੁਸੀਂ ਗੱਲ ਕਰਦੇ ਹੋ ਕਿ ਮੋਦੀ ਸਾਹਿਬ ਨੇ 10 ਸਾਲਾਂ 'ਚ ਕੰਮ ਬਹੁਤ ਕੀਤੇ, ਤੇ ਉਹ ਇਹ ਕਹਿੰਦੇ ਨੇ ਕਿ ਵੀ ਆਮਦਨ ਵੀ ਦੇਖੋ ਨਾ, ਕਿਸਾਨ, ਵਪਾਰੀ, ਮੱਧ ਵਰਗੀ ਹਰੇਕ ਬੰਦੇ ਦੀ ਆਮਦਨ ਦੁੱਗਣੀ ਹੋ ਗਈ ਹੈ। ਸਾਨੂੰ ਸਾਹਮਣੇ ਆ ਕੇ ਦੱਸਣ ਤਾਂ ਸਹੀ ਕਿਹੜੀ ਚੀਜ਼ ਦੀ ਆਮਦਨ ਦੁੱਗਣੀ ਹੋਈ ਆ। ਜੇ ਸਾਡਾ 1 ਕੁਆਂਟਲ ਦਾ ਫਸਲ ਦਾ 100 ਰੁਪਇਆ ਵਧਾਇਆ ਨਾ, ਤੇ ਉਹਦੇ ਪਿੱਛੇ ਖਾਦ ਨਹੀਂ ਜਿਹੜੀ ਆ 2000 ਰੁਪਇਆ ਕੁਆਂਟਲ ਪਿੱਛੇ ਵਧਾਈ ਆ, ਉਹਦੀ ਪੂਰਤੀ ਦੱਸੋ ਕਿੱਥੇ ਆ? ਜਿਹੜੀਆਂ ਫਸਲਾਂ ਸਾਡੀਆਂ ਰੁਲਦੀਆਂ, ਜਿਨ੍ਹਾਂ ਦਾ ਇੱਕ ਥੇਲੀ ਭਾਅ ਨਹੀਂ ਲੱਗਦਾ, ਉਹਨਾਂ ਦੀ MSP ਦੇਣ, ਸਾਨੂੰ ਫਸਲਾਂ ਸਾਡੇ ਮੁੱਲ ਦੇਣ, ਸਾਨੂੰ ਕੀ ਤੰਗੀ ਆ? ਕਹਿੰਦੇ ਜਦੋਂ ਪਿਛਲੀ ਵਾਰੀ ਫਿਰੋਜ਼ਪੁਰ ਆਉਣਾ ਸੀ, ਮੋਦੀ ਸਾਹਿਬ ਨੇ ਜਦੋਂ ਰਾਸਤੇ 'ਚ ਕਹਿੰਦੇ ਸਿਕਿਉਰਿਟੀ ਕਲੈਪਸ ਹੋ ਗਿਆ, ਵਾਪਸ ਜਾਣਾ ਪਿਆ, ਕਹਿੰਦੇ ਉਦੋਂ ਉਹਨਾਂ ਨੇ ਬਹੁਤ ਕੁਝ ਦੇ ਕੇ ਜਾਣਾ ਸੀ, ਪੰਜਾਬ ਨੂੰ ਬਹੁਤ ਕੁਝ ਦੇਣਾ ਸੀ, ਉਹ ਕਿਸਾਨਾਂ ਕਰਕੇ ਨਹੀਂ ਦੇ ਪਾਏ। ਇਹ ਸਭ ਗੱਲਾਂ ਆ ਜੀ। ਉਹ ਖੁਦ ਮੈਂ ਇਹ ਗੱਲਾਂ ਤੋਂ ਖੁਦ ਮੀਡੀਆ ਤੇ ਆ ਕੇ ਮੰਨ ਗਿਆ ਵੀ ਜੁਮਲੇਬਾਜ਼ੀਆਂ ਆ। ਇੱਕ ਇਲੈਕਸ਼ਨ ਸਟੰਟ ਆ, ਉਸ ਤੋਂ ਬਾਅਦ ਕਿਸੇ ਨੇ ਨਹੀਂ ਪੁੱਛਣਾ। ਤੇ ਅਸੀਂ ਲੱਗਦਾ ਕੀ ਬਣੂ ਭਾਜਪਾ ਦਾ? ਅਸੀਂ ਤਾਂ ਡਟ ਕੇ ਵਿਰੋਧ ਕਰਾਂਗੇ ਜੀ, ਔਰ ਹਰੇਕ ਪੰਜਾਬ ਦੇ ਰਹਿਣ ਵਾਲੇ ਨੂੰ ਅਪੀਲ ਕਰਾਂਗੇ ਕਿ ਜੇ ਮੋਦੀ ਨੂੰ ਇਸ ਵਾਰ ਨਹੀਂ ਹਰਾਓਗੇ ਨਾ, ਤੇ ਤੁਸੀਂ ਖੁਦ ਖਤਮ ਹੋ ਜਾਓਗੇ। ਜੇ ਰੈਲੀਆਂ 'ਚ ਜਿਹੜੇ ਪੱਗਾਂ ਵਾਲੇ ਆਏ ਹੋਏ ਨੇ ਪੰਜਾਬੀ ਨੌਜਵਾਨ, ਉਹ ਜਾਂ ਪੰਜਾਬੀ ਜਿਹੜੇ ਪੱਗਾਂ ਬੰਨ੍ਹ ਕੇ ਆਏ ਹੋਏ ਨੇ, ਉਹਨਾਂ ਨੂੰ ਕੀ ਕਹੋ? ਜਿੱਦਾਂ ਉਹ ਸਾਨੂੰ ਕਹਿ ਰਹੇ ਡੁਪਲੀਕੇਟ ਆ, ਅਸੀਂ ਇਹ ਕਹਿ ਰਹੇ ਕਿ ਉਹਨਾਂ ਨੂੰ ਡੁਪਲੀਕੇਟ ਬਣਾ ਕੇ ਇਹਨਾਂ ਲਿਆਂਦਾ ਆ, ਦਿਹਾੜੀਦਾਰ ਇਕੱਠੇ ਕੀਤੇ ਆ। ਤੁਸੀਂ ਜਾ ਕੇ ਉੱਥੇ ਦੇਖੋ ਕਿ ਆਮ ਜਿਹੜੇ ਦਿਹਾੜੀ ਦੇ ਕੇ ਬੰਦੇ ਇਹਨਾਂ ਨੇ ਇਕੱਠੇ ਕਰਕੇ ਤਾਂ ਬੱਸਾਂ ਭਰ ਕੇ ਲੈ ਕੇ ਆਏ ਆ, ਜਿਹੜੇ ਪਿੰਡਾਂ 'ਚੋਂ ਇਕੱਠੇ ਕੀਤੇ ਆ। ਤੁਸੀਂ ਕਿੰਨੀ ਕੁ ਗਿਣਤੀ 'ਚ ਆਏ ਸੀ ਤੇ ਹੁਣ ਕਿੰਨੇ ਰਹਿ ਗਏ? ਸਾਡਾ ਕਾਫਲਾ ਘੱਟ ਤੋਂ ਘੱਟ ਤਿੰਨਾਂ ਜਥੇਬੰਦੀਆਂ ਦਾ 300 ਤੋਂ 350 ਗੱਡੀ ਸੀਗੀ, ਜਿਹੜੀ ਰਾਤ ਕੁਛ ਕਿਸ਼ਨਗੜ੍ਹ ਵਿਖਰ ਗਈ, ਕੁਛ ਸ਼ਹਿਰ ਵਿੱਚ ਜਗ੍ਹਾ ਵਿਖਰ ਗਈਆਂ, ਤੇ ਅਸੀਂ ਜਿੰਨੇ ਕੁ 5-7 ਗੱਡੀਆਂ ਲੈ ਕੇ ਇੱਥੇ ਪਹੁੰਚ ਸਕੇ ਅਸੀਂ ਪਹੁੰਚੇ। ਤੇ ਹੁਣ ਤੁਹਾਨੂੰ ਇੱਥੇ ਰੋਕ ਲਿਆ ਗਿਆ ਹੈ, ਅਗਲੀ ਕਾਰਵਾਈ ਕੀ ਹੈ? ਬਿਲਕੁਲ ਜੀ, ਹੁਣ ਅਸੀਂ ਆਪਣਾ ਇਹੀ ਸੋਚਦੇ ਪਏ ਆ ਵੀ ਜਿੰਨੀ ਦੇਰ ਸਾਡੇ ਪਿਛਲੇ ਸਾਥੀ ਨਹੀਂ ਰਲਦੇ, ਉਨੀ ਦੇਰ ਅਸੀਂ ਰੋਕਾਂਗੇ। ਜੇ ਸਾਨੂੰ ਬਿਲਕੁਲ ਸਾਡੇ ਨਾਲ ਜ਼ਬਰਦਸਤੀ ਕਰਨਗੇ ਤਾਂ ਅਸੀਂ ਕੋਈ ਹੋਰ ਰਣਨੀਤੀ ਅਪਣਾਵਾਂਗੇ। ਜੀ ਬਹੁਤ ਬਹੁਤ ਧੰਨਵਾਦ। ਸੋ ਦੇਖ ਸਕਦੇ ਹੋ ਇੱਥੇ ਵੱਡੀ ਗਿਣਤੀ 'ਚ ਕਿਸਾਨ ਵੀ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਅਸੀਂ ਕੀਤੀ ਹੈ, ਤੇ ਉਹ ਇਹ ਕਹਿ ਰਹੇ ਨੇ ਕਿ ਅੱਗੇ ਜਾਣ ਦੇ ਲਈ ਉਹ ਰਣਨੀਤੀ ਹੋਰ ਉਲੀਕਣਗੇ, ਹੋਰ ਰਣਨੀਤੀ ਬਣਾਉਣਗੇ। ਤੁਹਾਨੂੰ ਇਹ ਜ਼ਰੂਰ ਦਿਖਾ ਦਈਏ ਕਿ ਪਿੱਛੇ ਹੁਣ ਟਿੱਪਰ ਵੀ ਜਿਹੜਾ ਉਹ ਦੂਸਰੇ ਦਾਅ ਨੂੰ ਲਗਾ ਦਿੱਤਾ ਗਿਆ, ਪਹਿਲਾਂ ਸਾਈਡ ਤੇ ਖੜਿਆ ਹੋਇਆ ਸੀ, ਬੈਰੀਕੇਟਿੰਗ ਕੀਤੀ ਹੋਈ ਹੈ ਕਈ ਲੇਅਰ ਦੀ। ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਇੱਥੇ ਤਾਇਨਾਤ ਹੈ, ਤੇ ਹੁਣ ਭਾਜਪਾ ਤੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਰੇ ਜਿਹੜੇ ਲੱਗਣੇ ਇੱਥੇ ਸ਼ੁਰੂ ਹੋ ਚੁੱਕੇ ਨੇ। ਮੋਦੀ ਗੋ ਬੈਕ ਦੇ ਨਾਰੇ ਲੱਗ ਮੋਦੀ ਗੋ ਬੈਕ, ਗੋ ਬੈਕ, ਗੋ ਬੈਕ। ਕਿਸਾਨਾਂ ਨਾਲ ਵਾਅਦਾ ਕਰਕੇ ਮੁੱਕਰਨ ਵਾਲੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਕਿਸਾਨਾਂ ਨਾਲ ਵਾਅਦਾ ਕਰਕੇ ਮੁੱਕਰਨ ਵਾਲੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਮੋਦੀ ਹਾਏ ਹਾਏ, ਹਾਏ ਹਾਏ ਹਾਏ, ਮੋਦੀ ਹਾਏ ਹਾਏ, ਹਾਏ ਹਾਏ ਹਾਏ, ਸੈਂਟਰ ਸਰਕਾਰ ਮੁਰਦਾਬਾਦ, ਸੈਂਟਰ ਸਰਕਾਰ ਮੁਰਦਾਬਾਦ, ਲੋਕ ਮਾਰੂ ਨੀਤੀਆਂ ਵਾਲੀ ਸਰਕਾਰ ਮੁਰਦਾਬਾਦ, ਲੋਕ ਮਾਰੂ ਨੀਤੀਆਂ ਵਾਲੀ ਸਰਕਾਰ। ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਤੁਸੀਂ ਇੱਥੇ ਵੱਡੀ ਘੱਟ ਗਿਣਤੀ 'ਚ ਆਏ ਹੋ, ਕੋਈ ਫੋਰਸ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆ, ਕੀ ਚੱਕਰ ਬਣਿਆ? ਦੇਖੋ ਗੱਲ ਇਸ ਤਰ੍ਹਾਂ ਕਿ ਸਵੇਰ ਤੋਂ ਲੈ ਕੇ ਨਹੀਂ 3 ਦਿਨ ਤੋਂ ਲੈ ਕੇ ਸਾਡਾ ਦਫ਼ਤਰ ਜਿਹੜਾ ਉਹ ਸੀਲ ਕੀਤਾ ਗਿਆ। ਕਿਸ਼ਨਗੜ੍ਹ ਸਾਡੀ ਦੁਆਬਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦਾ ਮੁੱਖ ਦਫ਼ਤਰ ਆ, ਉਹਨੂੰ 3 ਦਿਨ ਤੋਂ ਸੀਲ ਕੀਤਾ ਹੋਇਆ। ਪੁਲਿਸ ਦਾ ਉੱਥੇ ਪੂਰਾ ਪਹਿਰਾ ਲੱਗਿਆ ਹੋਇਆ, ਔਰ ਤੜਕੇ ਤੋਂ ਲੈ ਕੇ ਸਾਡੇ ਘਰਾਂ ਨੂੰ ਸੀਲ ਕੀਤਾ ਸੀ। ਪਹਿਲਾਂ ਤਾਂ ਘਰ ਤੋਂ ਚਮਕਾ, ਤੁਸੀਂ ਕਿੱਦਾਂ ਨਿਕਲ ਕੇ ਆਏ? ਘਰ ਤੋਂ ਪੁਲਿਸ ਨੂੰ ਚਮਕਾ ਦੇ ਕੇ ਅਸੀਂ ਦਫ਼ਤਰ ਪਹੁੰਚੇ ਆ, ਔਰ ਦਫ਼ਤਰ ਦੇ ਉੱਤੋਂ ਜਦੋਂ ਪੁਲਿਸ ਬਹੁਤ ਜ਼ਿਆਦਾ ਲੱਗੀ ਸੀ, ਉੱਥੋਂ ਅਸੀਂ ਤੁਰੇ ਆ। ਤੁਰਨ ਤੋਂ ਬਾਅਦ ਜਦੋਂ ਪੁਲਿਸ ਬੈਰੀਕੇਡ ਤੇ ਪੁਲਿਸ ਇਕੱਠੀ ਹੋਈ ਤਾਂ ਅਸੀਂ ਆਪਣੀਆਂ ਗੱਡੀਆਂ ਸਟਾਰਟ ਰੱਖੀਆਂ ਸੀ। ਅਸੀਂ ਭੱਜ ਕੇ ਗੱਡੀਆਂ 'ਚ ਬਹਿ ਕੇ ਕੱਚੇ ਰਸਤਿਆਂ ਦੇ ਵਿੱਚ ਹੀ ਹੁੰਦੇ ਹੋਏ ਇੱਥੇ ਪਹੁੰਚੇ ਆ। ਇਹ ਹੁਣ ਗਿਣਤੀ ਬੜੀ ਘੱਟ ਹੈ, ਇੰਨੇ ਕਈ ਤਾਂ ਘਰੋਂ ਤੁਰੇ ਸੀ? ਨਹੀਂ ਦੇਖੋ ਗਿਣਤੀ ਬਹੁਤ ਆ, ਪਰ ਲੇਕਿਨ ਗੱਡੀਆਂ ਪਿੱਛੇ ਕੱਚੇ ਰਸਤਿਆਂ 'ਚ ਜਾਮਾਂ ਦੇ ਉੱਤੇ ਫਸ ਗਈਆਂ। ਸਾਡੀ ਗਿਣਤੀ ਕਾਫੀ ਜ਼ਿਆਦਾ ਸੀ, 500 ਤੋਂ ਉੱਪਰ। ਅਗਲੀ ਰਣਨੀਤੀ ਕੀ ਹੈ? ਅਗਲੀ ਦੇਖੋ ਅਸੀਂ ਆਪਣੇ ਸਵਾਲ ਪੁੱਛਣ ਆਏ ਆ। ਜਿਹੜੇ ਸਾਡੇ ਨਾਲ ਇਹਨਾਂ ਨੇ ਵਾਅਦੇ ਕੀਤੇ ਸੀ, ਵਾਅਦਾ ਖਿਲਾਫੀ ਕੀਤੀ ਆ। MSP C2+50 ਦਾ ਬਿਜਲੀ ਬਿੱਲ ਜਿਹੜਾ ਇਹਨਾਂ ਨੇ ਕਿਹਾ ਸੀ ਮੰਨ ਕੇ ਇਹਨਾਂ ਨੇ ਉਹ ਨਹੀਂ ਮੰਨਿਆ। ਜਿਹੜਾ ਸਾਡੇ ਰਖੀਮਪੁਰ ਖੀਰੀ ਦੇ ਵਿੱਚ ਸਾਡੇ ਜਵਾਨਾਂ ਦੇ ਉੱਤੇ ਗੱਡੀ ਚੜਾਈ, ਉਹਦੇ ਸੰਬੰਧ ਵਿੱਚ ਜਿਹੜਾ ਇਹਨਾਂ ਨੇ ਪ੍ਰਦੂਸ਼ਣ ਬਿੱਲ ਕਿਹਾ ਸੀ, ਉਹਨਾਂ ਦੇ ਸੰਬੰਧ ਵਿੱਚ ਜਿਹੜੀਆਂ ਉਹ ਅਸੀਂ ਆਪਣੀਆਂ ਜਿਹੜੀਆਂ 11 ਮੰਗਾਂ ਆ ਉਹ ਇਹਨਾਂ ਨੂੰ ਮੰਗਣ ਵਾਸਤੇ ਆਏ ਆ, ਉਹ ਇਹਨਾਂ ਨੂੰ ਪੁੱਛਣ ਆਏ ਆ, ਔਰ ਉਹਨਾਂ ਮੰਗਾਂ ਨੂੰ ਸਵਾਲਾਂ ਨੂੰ ਅਸੀਂ ਪੁੱਛ ਕੇ ਜਿਹੜਾ ਅੱਜ ਜਾਵਾਂਗੇ। ਜੀ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਬਲਵਿੰਦਰ ਸਿੰਘ ਹੁਣੀ, ਕਿਸਾਨ ਆਗੂ ਨੇ, ਤੇ ਹੁਣ ਕਿਸਾਨਾਂ ਨੂੰ ਵਾਪਸ ਲਿਜਾਇਆ ਜਾ ਰਿਹਾ ਹੈ। ਕਿਸਾਨ ਸੜਕ ਤੇ ਬੈਠ ਚੁੱਕੇ ਨੇ, ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸਾਨਾਂ ਨੇ ਇੱਥੇ ਹੀ ਧਰਨਾ ਮਾਰ ਦਿੱਤਾ ਹੈ।
ਜਦੋਂ ਤੁਸੀਂ ਖੋਲ ਦਿੱਤੇ ਅਸੀਂ ਪਰੇ ਹੋ ਜਾਣਾ ਨਾਲ ਹੀ ਖੋਲ ਅਸੀਂ ਤੁਹਾਡੇ ਤੋਂ ਪਹਿਲਾਂ ਪਰੇ ਹੋਵਾਂਗੇ ਜੀ ਮੇਰੀ ਗੱਲ ਅਸੀਂ ਉਸ ਲਈ ਪਰੇ ਹੋ ਜਾਵਾਂਗੇ ਚਲੋ ਭਾਜੀ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਸੋ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਧੱਕੇ ਦੇ ਨਾਲ ਸੜਕ ਤੋਂ ਲਾਂਭੇ ਕਰਨ ਦੀ ਕੋਸ਼ਿਸ਼ ਸ਼ੁਰੂ ਹੋ ਚੁੱਕੀ ਹੈ। ਹੁਣ ਕਿਸਾਨਾਂ ਨੂੰ ਸੜਕ ਤੋਂ ਪਾਸੇ ਕੀਤਾ ਜਾ ਰਿਹਾ ਹੈ। ਚੱਕ ਕੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਕਿਸਾਨਾਂ ਨੂੰ ਹੁਣ ਧੱਕੇ ਦੇ ਨਾਲ ਸੜਕ ਤੋਂ ਲਾਂਭੇ ਹਟਾਇਆ ਜਾ ਰਿਹਾ। ਇਹਨਾਂ ਦਾ ਕਹਿਣਾ ਹੈ ਕਿ ਅਸੀਂ ਸਵਾਲ ਪੁੱਛਣ ਦੇ ਲਈ ਆਏ ਹੋਏ ਹਾਂ, ਭਾਜਪਾ ਸਰਕਾਰ ਦੇ ਕੋਲੋਂ, ਮੋਦੀ ਹੋਣਾ ਦੇ ਕੋਲੋਂ ਸਵਾਲ ਪੁੱਛਣ ਦੇ ਲਈ ਅਸੀਂ ਆਏ ਹੋਏ ਹਾਂ, ਇਹਨਾਂ ਦਾ ਇਹ ਕਹਿਣਾ ਹੈ। ਤੇ ਇਹਨਾਂ ਨੂੰ ਹੁਣ ਵਾਪਸ ਪਿੱਛੇ ਵੱਲ ਧੱਕਿਆ ਜਾ ਰਿਹਾ ਹੈ ਤੇ ਦੇਖ ਸਕਦੇ ਹੋ। ਤੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਰੇ ਜਿੱਥੇ ਲਾ ਰਹੇ ਨੇ, ਉੱਥੇ ਹੀ ਪੁਲਿਸ ਦਾ ਇਹਨਾਂ ਨੂੰ ਕਹਿਣਾ ਹੈ ਕਿ ਤੁਸੀਂ ਇੱਕ ਪਾਸੇ ਹੋ ਜਾਓ ਤਾਂ ਕਿ ਟ੍ਰੈਫਿਕ ਜਿਹੜੀ ਹੈ ਉਹ ਚੱਲਦੀ ਰਹੇ। ਸੋ ਦੇਖ ਸਕਦੇ ਹੋ ਤਾਂ ਜਿਹੜੇ ਕਿਸਾਨ ਨੇ ਕੱਟ ਲਾ